ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ ਜਦੋਂ 1770ਵਿਆਂ ਦੇ ਵਿੱਚ 30,000 ਖਾਲਸਾ ਫੌਜ ਨੇ, ਜਿਨ੍ਹਾਂ ਦੇ ਵਿੱਚ ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ ਇਤਿਆਦਿਕ ਸਾਰੇ ਜਰਨੈਲ ਸਨ ਜੀ। 30,000 ਫੌਜ, ਜਿਹੜਾ ਅੱਜ ਵੀ ਦਿੱਲੀ 'ਚ 30,000 ਮੁਕਾਮ ਹੈ, ਉੱਥੇ ਪੜਾਅ ਕੀਤਾ ਔਰ ਲਾਲ ਕਿਲੇ ਦੇ ਉੱਤੇ ਕੇਸਰੀ ਝੁਲਾਇਆ। ਔਰ ਫਿਰ ਬਾਦਸ਼ਾਹ ਦੇ ਨਾਲ, ਉਹ ਵੀ ਸਮਾਰਟ ਸੀ, ਪਤਾ ਨਹੀਂ ਉਹਨਾਂ ਦਾ ਕੋਈ ਪੰਡਤ ਹੋਣਾ ਹੈ ਪ੍ਰਾਈਮ ਮਿਨਿਸਟਰ, ਤੇ ਉਹਦੀ ਬੇਗਮ ਦਾ ਨਾਂ ਜ਼ੀਨਤ ਸੀ। ਸੋ ਉਹਨੇ ਜ਼ੀਨਤ ਨੇ ਸਰ ਬਘੇਲ ਸਿੰਘ ਨੂੰ ਜਿਹੜਾ ਹੈ ਉਹ ਜਾ ਕੇ ਰੱਖੜੀ ਬੰਨ੍ਹ ਦਿੱਤੀ, ਭਰਾ ਬਣ ਗਏ। ਹੁਣ ਉਹ ਭੈਣ ਦਾ ਥੋੜ੍ਹੀ ਰਹਿਣਾ ਸੀ ਰਾਜਪਾਲ। ਹੋਰ ਵੀ ਫੈਕਟਰ ਹੋਣਗੇ ਤੇ ਸਿੰਘਾਂ 'ਚ ਇਹ ਵੀ ਬੈਠਾ ਸੀ ਜੀ ਕਿ ਦਿੱਲੀ ਤੇ ਬਿੱਲੀ ਦਾ ਕੀ ਮਾਰਨਾ, ਜਦੋਂ ਮਰਜ਼ੀ ਮਾਰ ਲਓ ਫਿਰ ਆ ਜਾਣਗੇ। ਸੋ ਉਹਨਾਂ ਨੇ ਇੱਕ ਸਮਝੌਤਾ ਜਿਹੜਾ ਕਰਕੇ ਉਹਦੇ ਕੋਲ ਹੀ ਰਹਿਣ ਦਿੱਤੀ ਬਾਦਸ਼ਾਹ, ਕਿ ਜੀ ਦਿੱਲੀ ਦੇ ਸਾਡੇ ਜਿੰਨੇ ਕਿ ਇਤਿਹਾਸਕ ਗੁਰਦੁਆਰੇ ਨੇ ਜਿਨ੍ਹਾਂ ਦੇ ਉੱਤੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਸਨ, ਕਿਸੇ ਦੇ ਉੱਤੇ ਕੋਈ ਧਾਰਮਿਕ ਥਾਂ ਬਣਾ ਦਿੱਤੀ ਸੀ, ਹੋਰ ਕਿਸੇ ਦੇ ਉੱਤੇ ਕੋਈ ਉਹਨਾਂ ਦੇ ਆਪਣੇ ਕਬਜ਼ੇ, ਲੋਕਾਂ ਨੇ ਰਿਹਾਇਸ਼ਗਾਹ ਬਣਾਈਆਂ ਸੀ, ਉਹਨਾਂ ਨੇ ਸ਼ਨਾਖਤ ਕੀਤੀ ਵੀ ਕਿੱਥੇ ਕਿੱਥੇ ਇਤਿਹਾਸਕ ਸਾਡੀਆਂ ਥਾਵਾਂ ਨੇ। ਉਹ ਗੁਰਦੁਆਰਾ ਸੀਸਗੰਜ, ਬੰਗਲਾ ਸਾਹਿਬ, ਰਕਾਬਗੰਜ, ਮੋਤੀ ਬਾਗ, ਮਜਨੂ ਟਿੱਲੇ ਫੌਜ ਨੇ ਫਿਰ ਮੁਕਾਮ ਕੀਤਾ, ਆਪਣੀਆਂ ਕਿਰਪਾਨਾਂ ਮਿਆਨਾਂ 'ਚ ਪਾਈਆਂ ਔਰ ਜਿਹੜੀਆਂ ਨੇ ਤਸਲੇ ਔਰ ਟੋਕਰੀਆਂ ਲੈ ਕੇ ਜਿਹੜੇ ਨੇ ਉਹ ਫਿਰ ਉਹਨਾਂ ਨੇ ਕਾਰ ਸੇਵਾ ਦੇ ਨਾਲ ਗੁਰਦੁਆਰਾ ਸਾਹਿਬ ਬਣਾਏ। ਸੋ ਅੱਜ ਜਿਹੜੇ ਨੇ ਉਸ ਦੇ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਦੀ ਤਾਮੀਰ ਚੱਲ ਰਹੀ ਸੀ ਇਹਨਾਂ ਦਿਨਾਂ ਦੇ ਵਿੱਚ। 1873 ਦੇ ਵਿੱਚ ਸਿੰਘ ਸਭਾ ਲਹਿਰ ਦੀ ਸ਼ੁਰੂਆਤ, ਜਾਂ ਪਹਿਲੀ ਸਿੰਘ ਸਭਾ ਜਿਹੜੀ ਰਜਿਸਟਰ ਹੋਈ, ਔਰ ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਆਰੀਆ ਸਮਾਜੀ ਦਿਆਨੰਦ ਆ ਕੇ ਪੰਜਾਬ ਦੇ ਵਿੱਚ ਚੈਲੰਜ ਕਰ ਰਿਹਾ ਸੀ ਸਿੱਖਾਂ ਨੂੰ। ਇੱਕ ਸਨਾਤਨ ਧਰਮੀ ਸ਼ਰਧਾ ਰਾਮ ਫਲੌਰੀ, ਜਿਹੜਾ ਕਿ ਗੁਰੂ ਕੇ ਬਾਗ 'ਚ ਆ ਕੇ ਜਿਹੜਾ ਉਹ ਕਥਾ ਕਰਦਾ ਸੀ ਆਪਣੀ, ਉਹ ਗੁਰੂ ਸਾਹਿਬ ਦੇ ਬਾਰੇ ਊਲ ਜਲੂਲ ਬੋਲ ਰਿਹਾ ਸੀ ਔਰ ਇੱਕ ਦੋ ਵਾਰੀ ਸਿੱਖ ਨੌਜਵਾਨਾਂ ਨੇ ਉਹਨੂੰ ਚੈਲੰਜ ਵੀ ਕੀਤਾ। ਆਰੀਆ ਸਮਾਜੀਆਂ ਤੋਂ ਇਲਾਵਾ ਇਹ ਪਲੱਸ ਮੂਰਤੀਆਂ ਰੱਖੀਆਂ ਹੋਈਆਂ। ਫਿਰ ਈਸਾਈ ਮਿਸ਼ਨਰੀ ਆ ਗਏ, ਜਿਹੜਾ ਜਿਹਨੂੰ ਅੱਜ ਘੰਟਾ ਘਰ ਕਹਿੰਦੇ ਨੇ, ਉੱਥੇ ਉਹਨਾਂ ਨੇ ਆਪਣਾ ਬੁੰਗਾ ਜਿਹਾ ਬਣਾ ਲਿਆ ਤੇ ਉਹ ਆਪਣੀ ਬਾਈਬਲ ਦੇ ਨਾਲ ਈਸਾਈ ਬਣਾਉਣ ਲੱਗ ਗਏ। ਔਰ 4 ਸਿੱਖ ਵਿਦਿਆਰਥੀਆਂ ਨੇ ਜਿਹੜੇ ਚੰਗੇ ਸਿੱਖ ਘਰਾਂ ਦੇ ਸੀ, ਉਹਨਾਂ ਨੇ ਐਲਾਨ ਕੀਤਾ ਪਬਲਿਕਲੀ ਕਿ ਅਸੀਂ ਈਸਾਈ ਹੋ ਜਾਣੇ। ਸੋ ਇਹ ਉਹ ਮੌਕਾ ਸੀ ਜਦੋਂ ਸਿੱਖਾਂ ਨੂੰ ਫਿਰ ਫਿਕਰ ਹੋਇਆ, ਸਿੱਖ ਸਰਦਾਰ ਪਲੱਸ ਜਿਹੜੇ ਉਸ ਵੇਲੇ ਗ੍ਰੰਥੀ ਜਾਂ ਮਹੰਤ ਜਾਂ ਜਿਹੜੇ ਵੀ ਲੋਕ ਸੀ, ਉਹਨਾਂ ਦਾ ਇਕੱਠ ਜਿਹੜਾ ਹੈ ਅੱਜ ਦੇ ਦਿਨ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਹੋਇਆ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਨਹੀਂ, ਸਾਨੂੰ ਆਪਣੀ ਸਿੱਖੀ ਨੂੰ ਬਚਾਉਣ ਦੀ ਲੋੜ ਹੈ। ਸਿੰਘ ਸਭਾ ਸ਼ਬਦ ਉਹਨਾਂ ਨੇ ਅੱਜ ਦੇ ਦਿਨ ਹੀ ਦਿੱਤਾ ਔਰ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਪਹਿਲੀ ਸਿੰਘ ਸਭਾ ਦੇ ਪ੍ਰਧਾਨ ਬਣੇ, ਗਿਆਨੀ ਗਿਆਨ ਸਿੰਘ ਸਕੱਤਰ ਬਣੇ। ਔਰ ਬਾਅਦ ਦੇ ਵਿੱਚ ਜਿਵੇਂ ਸਿੰਘ ਸਭਾ ਲਾਹੌਰ ਜਿਹੜੀ ਹੈ, ਫਿਰ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਦੇ ਉਦਮ ਨਾਲ, ਔਰ ਇੱਕ ਸਟੇਜ ਤੇ ਪੰਜਾਬ ਦੇ ਵਿੱਚ ਦਰਜਨਾਂ ਸਿੰਘ ਸਭਾਵਾਂ ਥਾਂ ਬਣੀਆਂ ਔਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਔਰ ਪੰਜ ਕਕਾਰੀ ਰੂਪ ਨੂੰ ਕਾਇਮ ਰੱਖਣ ਦੇ ਲਈ ਫਿਰ ਸਿੰਘ ਸਭਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ। 1961 'ਚ ਅੱਜ ਦੇ ਦਿਨ ਮਾਸਟਰ ਤਾਰਾ ਸਿੰਘ ਨੇ ਜਿਹੜਾ ਪੰਜਾਬੀ ਸੂਬੇ ਲਈ ਮਰਨ ਵਰਤ ਰੱਖਿਆ ਸੀ ਉਹ ਛੱਡਿਆ। 15 ਅਗਸਤ ਤੋਂ ਇਹ ਵਰਤ ਸ਼ੁਰੂ ਕੀਤਾ ਸੀ, 45 ਦਿਨ ਬਾਅਦ ਇਹ ਵਰਤ ਛੱਡਿਆ। ਔਰ ਮਾਸਟਰ ਤਾਰਾ ਸਿੰਘ ਜਿਹਨੇ ਅਰਦਾਸ ਪੰਜਾਬੀ ਸੂਬੇ ਦੀ ਕੀਤੀ ਸੀ, ਭਾਵੇਂ ਨਹਿਰੂ ਨੇ ਕਿਹਾ ਕਿ ਜੀ ਅਸੀਂ ਇੱਕ ਕਮਿਸ਼ਨ ਬਣਾ ਦੇਵਾਂਗੇ, ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਵੀ ਪਾਸ ਕਰਤਾ ਕਿ ਮਾਸਟਰ ਜੀ ਛੱਡ ਦੇਣ ਵਰਤ, ਕਿਉਂਕਿ ਆਲਰੇਡੀ ਪੰਜਾਬੀ ਸੂਬੇ ਦਾ ਕੇਸ ਇੰਟਰਨੈਸ਼ਨਲ ਲੈਵਲ ਤੇ ਗਿਆ। ਪਰ ਇਹ ਮਰਨ ਵਰਤ ਛੱਡਣਾ ਇਨਫੈਕਟ ਮਾਸਟਰ ਤਾਰਾ ਸਿੰਘ ਦੇ ਸਿਆਸੀ ਕੈਰੀਅਰ ਦਾ ਐਂਡ ਸਾਬਤ ਹੋਇਆ। ਬਾਅਦ ਦੇ ਵਿੱਚ ਅਕਾਲ ਤਖਤ ਦੇ ਜਿਹੜੇ ਜਥੇਦਾਰ ਉਸ ਵੇਲੇ ਸੀ ਅਛਰ ਸਿੰਘ, ਉਹਨਾਂ ਨੇ ਮਾਸਟਰ ਤਾਰਾ ਸਿੰਘ ਨੂੰ ਸੇਵਾ ਵੀ ਲਾਈ ਭਾਂਡੇ ਮਾਂਜਣ ਦੀ, ਫਤਿਹ ਸਿੰਘ ਨੂੰ ਵੀ ਲਾਈ ਕਿ ਜੀ ਉਹਨੇ ਛਡਾ ਦਿੱਤਾ। ਪਰ ਇਹ ਸਾਰੀ ਕਹਾਣੀ ਵਰਤਾਂ ਦੀ ਮਾਸਟਰ ਤਾਰਾ ਸਿੰਘ, ਫਿਰ ਸੰਤ ਫਤਿਹ ਸਿੰਘ, ਦਰਸ਼ਨ ਸਿੰਘ ਫੇਰੂਮਾਨ ਨੇ ਐਂਡ ਕੀਤਾ ਇਹ ਸਾਰੇ ਨੂੰ ਆਪਣੀ ਸ਼ਹੀਦੀ ਪਾ ਕੇ। ਔਰ ਅੱਜ ਬਾਪੂ ਸੂਰਤ ਸਿੰਘ ਦਾ ਵਰਤ ਜਿਹੜਾ 15 ਜਨਵਰੀ ਤੋਂ ਚੱਲ ਰਿਹਾ, ਬੇਸ਼ੱਕ ਉਹਦੇ 'ਚ ਉਹਨਾਂ ਨੂੰ ਲੈ ਜਾਂਦੇ ਨੇ, ਫੋਰਸ ਫੀਡ ਕਰ ਦਿੰਦੇ ਨੇ, ਪਰ ਮਾਸਟਰ ਤਾਰਾ ਸਿੰਘ ਦਾ ਵਰਤ ਛੱਡਣਾ ਜਿਹੜਾ ਸੀ ਉਹ ਉਸ ਦੇ ਕਰੀਅਰ ਦਾ ਐਂਡ ਹੋਇਆ। 1984 'ਚ ਅੱਜ ਦੇ ਦਿਨ ਭਾਰਤੀ ਫੌਜ ਨੇ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਜੂਨ ਦੇ ਪਹਿਲੇ ਹਫ਼ਤੇ 'ਚ ਆ ਕੇ ਕਾਬਜ਼ ਹੋਈ, ਉਹਨਾਂ ਨੇ ਉਹ ਕੰਟਰੋਲ ਜਿਹੜਾ ਹੈ ਉਹ ਸਿੰਘ ਸਾਹਿਬਾਨ ਨੂੰ ਚਾਬੀਆਂ ਦਿੱਤੀਆਂ। ਵਰਲਡ ਹਿਸਟਰੀ ਦੇ ਹਵਾਲੇ ਨਾਲ 1653 'ਚ ਰਸ਼ੀਅਨ ਪਾਰਲੀਮੈਂਟ ਨੇ ਯੂਕਰੇਨ ਦੀ ਐਨੈਕਸੇਸ਼ਨ ਨੂੰ ਐਕਸੈਪਟ ਕੀਤਾ। ਅੱਜ ਵੀ ਯੂਕਰੇਨ ਨੂੰ ਉਹ ਪ੍ਰੈਸ਼ਰਾਈਜ਼ ਕਰ ਰਹੇ ਨੇ ਆਪਣੇ ਰਾਹ ਤੇ ਚਲਾਉਣ ਲਈ। 1800 ਦੇ ਵਿੱਚ ਸਪੇਨ ਨੇ ਲੁਈਜ਼ੀਆਨਾ ਸਟੇਟ ਜਿਹੜੀ ਅੱਜ ਅਮਰੀਕਾ ਦੀ ਹੈ ਉਹ ਫਰਾਂਸ ਨੂੰ ਵੇਚ ਦਿੱਤੀ ਔਰ ਬਾਅਦ 'ਚ ਅਮਰੀਕਾ ਨੇ ਫਰਾਂਸ ਤੋਂ ਇਹ ਖੋਈ।
1864 ਦੇ ਵਿੱਚ ਸਾਈਕਲੋਨ ਕਲਕੱਤੇ ਦੇ ਵਿੱਚ ਸਮੁੰਦਰੀ ਤੂਫਾਨ ਆਇਆ ਔਰ 70,000 ਲੋਕ ਮਾਰੇ ਗਏ ਸੀ। 70,000 ਬਹੁਤ ਹੁੰਦਾ ਹੈ ਕਲਕੱਤੇ 'ਚ 1864 'ਚ। 1869 ਦੇ ਵਿੱਚ ਪਹਿਲਾ ਪੋਸਟ ਕਾਰਡ ਵਿਆਨਾ ਦੇ ਵਿੱਚ ਜਾਰੀ ਹੋਇਆ। 1885 ਸਪੈਸ਼ਲ ਡਿਲੀਵਰੀ ਮੇਲ ਸਿਸਟਮ ਅਮਰੀਕਾ ਦੇ ਵਿੱਚ ਸ਼ੁਰੂ ਹੋਇਆ। ਨੈਸ਼ਨਲ ਜਿਓਗ੍ਰਾਫਿਕ ਮੈਗਜ਼ੀਨ ਜਿਹਦੇ ਵਿੱਚ ਬਹੁਤ ਕਲਰਫੁਲ ਔਰ ਬਹੁਤ ਯੂਨੀਕ ਪਿਕਚਰਸ ਹੁੰਦੀਆਂ ਨੇ, ਇਹਦੀ ਪਹਿਲੀ ਪਬਲੀਕੇਸ਼ਨ 1888 ਚ ਹੋਈ। 1899 ਦੇ ਵਿੱਚ ਵਾਸ਼ਿੰਗਟਨ ਦੇ ਵੋਟਰਸ ਨੇ, ਵਾਸ਼ਿੰਗਟਨ ਸਟੇਟ ਦੇ ਨੇ ਕਨਸਟੀਟਿਊਸ਼ਨ ਪਾਸ ਕਰਨ ਦੇ ਲਈ ਰੈਫਰੈਂਡਮ ਕੀਤਾ। ਉਹ ਸਿੱਖਾਂ ਦਾ ਰੈਫਰੈਂਡਮ 2020 ਆਉਂਦਾ ਤੇ ਕਈ ਆਪਣਿਆਂ ਨੂੰ ਵੀ ਗਸ਼ ਪੈ ਜਾਂਦੀ ਹੈ। ਅਮਰੀਕਾ ਦੇ ਵਿੱਚ ਤਾਂ ਸੰਵਿਧਾਨ ਵੀ ਜਿਹੜੇ ਨੇ ਸਟੇਟਾਂ ਦੇ ਉਹ ਰੈਫਰੈਂਡਮ ਦੇ ਨਾਲ ਪਾਸ ਹੁੰਦੇ ਰਹੇ ਨੇ ਜੀ। 1890 ਦੇ ਵਿੱਚ ਕਾਂਗਰਸ ਨੇ ਵੈਦਰ ਬਿਊਰੋ ਕੀਤਾ, ਜਿਹਨੇ ਹੁਣ ਤੁਸੀਂ ਦੱਸ ਰਹੇ ਸੀ ਕਿ ਹੈਰੀਕੇਨ ਆ ਰਿਹਾ ਔਰ ਮੰਡੇ ਕਹਿੰਦੇ ਬਹੁਤ ਜ਼ਬਰਦਸਤ ਆ ਰਿਹਾ। ਸੋ ਅਸੀਂ ਇਹ ਵੈਦਰ ਬਿਊਰੋ ਨਾ ਹੁੰਦਾ 1890 ਚ ਕਾਂਗਰਸ ਨੇ ਬਣਾਇਆ ਤੇ ਕਿਹਨੇ ਦੱਸਣਾ ਸੀ ਹੈਰੀਕੇਨ? ਅਸੀਂ ਬਾਹਰ ਅੰਬ ਲੈਣ ਗਏ ਹੋਣਾ ਸੀ, ਉਧਰ ਹੈਰੀਕੇਨ ਆਇਆ ਹੋਣਾ ਸੀ। ਹੁਣ ਤਾਂ ਪਹਿਲਾਂ ਵਾਰਨਿੰਗ ਦਿੱਤੀ ਹੁੰਦੀ। 1893 ਦੇ ਵਿੱਚ ਬਹੁਤ ਜ਼ਬਰਦਸਤ ਹੈਰੀਕੇਨ ਅਮਰੀਕਾ ਚ ਆਇਆ, ਜਿਹਦੇ ਚ ਮਿਸਿਸਿਪੀ ਦੇ ਵਿੱਚ 1800 ਬੰਦੇ ਮਾਰੇ ਗਏ ਸੀ। ਹੁਣ ਵਾਰਨਿੰਗ ਦੇ ਦਿੰਦੇ ਨੇ, ਇਸ ਲਈ ਬੰਦੇ ਲੋਕ ਬਚ ਜਾਂਦੇ ਨੇ ਜੀ। 1910 ਦੇ ਵਿੱਚ LA ਟਾਈਮਸ ਦੇ ਦਫ਼ਤਰ ਦੇ ਵਿੱਚ ਬੜਾ ਧਮਾਕਾ ਹੋਇਆ, 21 ਲੋਕ ਉਹਦੇ ਚ ਮਾਰੇ ਗਏ। 1948 ਚ ਕੈਲੀਫੋਰਨੀਆ ਦੇ ਸੁਪਰੀਮ ਕੋਰਟ ਨੇ ਉਹ ਸਟੇਟ ਸਟੈਚੂ ਜਿਹੜਾ ਹੈ ਉਹ ਉਸ ਨੂੰ ਨਕਾਰਿਆ, ਜਿਹਦੇ ਥੱਲੇ ਇੱਕ ਰੇਸ ਦੀ ਦੂਜੇ ਦੇ ਨਾਲ ਵਿਆਹ ਨਹੀਂ ਸੀ ਹੋ ਸਕਦਾ। ਜੇ ਦੇਸੀ ਬੰਦਾ ਗੋਰੀ ਨਾਲ ਵਿਆਹ ਕਰਦਾ ਸੀ, ਗੋਰੀ ਸਿਟੀਜ਼ਨ, ਤਾਂ ਉਹਦੀ ਸਿਟੀਜ਼ਨਸ਼ਿਪ ਖਤਮ ਹੋ ਜਾਂਦੀ ਸੀ। ਪਰ ਸੁਪਰੀਮ ਕੋਰਟ ਨੇ ਇਹਨੂੰ 1948 ਦੇ ਵਿੱਚ ਖਤਮ ਕੀਤਾ। 1949 ਚ ਇੱਕ ਪਾਸੇ ਰਿਪਬਲਿਕ ਆਫ ਚਾਈਨਾ ਬਣਿਆ, ਪੀਪਲਜ਼ ਰਿਪਬਲਿਕ ਆਫ ਚਾਈਨਾ। ਦੂਸਰੇ ਪਾਸੇ ਚਿਆਂਗ ਕਾਈ ਸ਼ੇਕ ਨੇ ਫਾਰਮੂਸਾ ਚ ਆਈਲੈਂਡ ਚ ਜਾ ਕੇ ਤਾਈਵਾਨ ਜਿਹੜਾ ਦੇਸ਼ ਹੈ ਇਹ ਅਮਰੀਕਨਾਂ ਨੇ ਖੜਾ ਕੀਤਾ ਉੱਥੇ। ਔਰ 1960 ਚ ਨਾਈਜੀਰੀਆ ਨੇ ਆਪਣੀ ਆਜ਼ਾਦੀ ਲਈ ਬ੍ਰਿਟਨ ਤੋਂ। 1994 ਦੇ ਵਿੱਚ ਸਾਊਥ ਅਫਰੀਕਾ ਦਾ ਪ੍ਰੈਜ਼ੀਡੈਂਟ ਨੈਲਸਨ ਮੰਡੇਲਾ ਅਮਰੀਕਾ ਚ ਆਇਆ, ਜਿਹਨੂੰ ਅਮਰੀਕਾ ਦੇ ਵਿੱਚ ਬੜੀ ਰੈੱਡ ਕਾਰਪਟ ਵੈਲਕਮ ਦਿੱਤੀ ਗਈ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਫੁਨਹੇ ਮਹੱਲਾ ਪੰਜਵਾਂ ਦਾ ਸ਼ਲੋਕ ਕੀਨੇ ਕਰਮ ਅਨੇਕ ਗਵਾਰ ਵਿਕਾਰ ਕਨ ਮਹਾ ਦੁਰਗੰਧਤ ਵਾਸ 60 ਕਾ ਛਾਰ ਤਨ ਫਿਰ ਤੋ ਗਰਭ ਗੁਬਾਰ ਮਰਨ ਨੇ ਜਾਣਈ ਹਰਿਹਾਂ ਹਰ ਚੰਦੌਰੀ ਪੇਖ ਕਾਹੇ ਸੱਚ ਮਾਨਈ। ਜੀ ਇਹ ਪੰਜਵੇਂ ਪਾਤਸ਼ਾਹ ਨੇ ਫਰਮਾਇਆ ਕਿ ਐ ਮੂਰਖ ਗਵਾਰ, ਤੂੰ ਇਹੋ ਜਿਹੇ ਕੰਮ ਕਰਦੇ ਜਿਹੜੇ ਕਿ ਤੈਨੂੰ ਇਸ ਕਦਰ ਦੁਰਗੰਧਤ ਕਰ ਦਿੰਦੇ ਨੇ, ਤੇਰੇ ਤਨ ਚੋਂ ਵੀ ਦੁਰਗੰਧ ਆਉਂਦੀ ਹੈ ਵਿਕਾਰਾਂ ਦੀ, ਔਰ ਤੇਰਾ ਅਖੀਰ ਉਹ ਮੂਰਖਾ, 60 ਮੂਰਖ ਨੂੰ ਕਹਿੰਦੇ ਨੇ, ਤੇਰਾ ਤਨ ਵੀ ਜਿਹੜਾ ਉਹ ਸਵਾਹ ਹੋ ਜਾਣਾ। ਤੂੰ ਐਵੇਂ ਹੰਕਾਰ ਦੇ ਗੁਬਾਰ ਦੇ ਵਿੱਚ ਤੁਰਿਆ ਫਿਰਦਾ, ਮਰਨ ਨੇ ਜਾਣੀ, ਤੈਨੂੰ ਮਰਨਾ ਭੁੱਲਿਆ ਹੋਇਆ। ਹਰਿਹਾ ਹਰ ਚੰਦੌਰੀ ਪੇਖ ਕਾਹੇ ਸੱਚ ਮਾਨ ਨਹੀਂ, ਤੂੰ ਹਵਾਈ ਕਿਲੇ ਬਣਾ ਰਿਹਾ, ਪਰ ਜਿਹੜੀ ਸੱਚਾਈ ਹੈ ਨਿਰੰਕਾਰ ਦੇ ਨਾਮ ਦੀ, ਉਸ ਨੂੰ ਤੂੰ ਇਗਨੋਰ ਕਰ ਰਹੇ ਹੈ, ਉਸ ਤੋਂ ਤੂੰ ਦੂਰ ਹੈ। ਸੋ ਮੈਸੇਜ ਵਿਚਾਰ ਇਹੀ ਹੈ ਕਿ ਭਾਈ ਸੱਚ ਨੂੰ ਜਾਣੀਏ, ਇਸ ਤਨ ਨੇ ਅਖੀਰ ਖੇ ਹੋਣਾ, ਸਵਾਹ ਬਣਨਾ, ਔਰ ਜੇ ਇਸ ਜੀਵਨ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਹੈ ਤੇ ਫਿਰ ਸਰੀਰ ਵੀ ਦੁਰਗੰਧ ਵਾਲਾ ਹੈ। ਜਹ ਪ੍ਰਸਾਦ ਸੁਗੰਧਤ ਤਨ ਲਾਵੇ, ਉਹਦੀ ਕਿਰਪਾ ਦੇ ਨਾਲ। ਪਰ ਜੇ ਉਹਦਾ ਨਾਂ ਨੂੰ ਅਸੀਂ ਯਾਦ ਨਹੀਂ ਕਰਦੇ, ਉਸ ਨਿਰੰਕਾਰ ਦਾ ਸ਼ੁਕਰਗੁਜ਼ਾਰ ਨਹੀਂ ਕਰਦੇ, ਤੇ ਫਿਰ ਮੁਖ ਤਾਂ ਕੇ ਆਵਤ ਦੁਰਗੰਧ, ਉਹ ਦੁਰਗੰਧ ਉਹ ਹੈ ਜਿਹੜੀ ਯਾਦ ਤੋਂ ਬਿਨਾਂ ਮੂੰਹ ਚੋਂ ਆਂਦੀ ਹੈ ਉਸ ਵਾਹਿਗੁਰੂ ਦੀ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvt4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।